अस्सलाम वालेकुम सोनियो सज्जनों ते मित्रों, मैं तुहाडा अपना वीर इमरान ते तुसीं वेख रहे हो भुलेखा टीवी ते तुहानूं सारिਆਂ ਨੂੰ जी आयां ਨੂੰ कहने आ। ते इस वक्त मैं पहुंचे हाँ बक्कर मंडी शाहपुर कांजरा ते उत्थे ਜਿਹੜੀ ਜੁਮੇਰਾਤ ਵਾਲੇ ਦਿਨ ਅੱਗ ਲੱਗੀ ਏ। ਅਸੀਂ ਉਹਦੇ ਹਵਾਲੇ ਨਾਲ ਇੱਥੇ ਇੱਕ ਡਾਕੂਮੈਂਟਰੀ ਬਣਾ ਰਹੇ ਹਾਂ ਤੇ ਅਸੀਂ ਵਪਾਰੀਆਂ ਨਾਲ ਗੱਲ ਕਰਾਂਗੇ ਕਿ ਉਹਨਾਂ ਦਾ ਸੁਣਨ 'ਚ ਇਹ ਗੱਲ ਆਈ ਏ ਕਿ ਤਕਰੀਬਨ 600 ਵਾੜਾ ਜਿਹੜਾ ਸੜਿਆ ਔਰ 600 ਵਾੜੇ ਦਾ ਮਕਸਦ ਹੈਗਾ ਕਿ ਇੱਕ ਵਾੜਾ ਬੰਦਾ 2.5 ਲੱਖ ਰੁਪਏ ਦਾ ਤੇ 600 ਵਾੜਾ ਸੜ ਗਿਆ ਤੇ 600 ਵਪਾਰੀ ਜਿਹੜਾ ਨਾ ਉਹ ਘਰੋਂ ਬੇਕਾਰ ਹੋ ਗਿਆ। ਇਸ ਟਾਈਮ ਮੈਂ ਵੇਖਿਆ ਕਿ ਲੋਕ ਧੁੱਪਾਂ 'ਚ ਬੈਠੇ ਨੇ, ਪੁਰਸਾਨੇ ਹਾਲ ਕੋਈ ਨਹੀਂ, ਪੁੱਛਣ ਵਾਲਾ ਕੋਈ ਨਹੀਂ ਤੇ ਉਹਨਾਂ ਦੀ ਪੁਰਜ਼ੋਰ ਅਪੀਲ ਜਿਹੜੀ ਹੈ ਉਹ ਅਪੀਲ ਹੈਗੀ ਹੈ ਵਜ਼ੀਰ ਆਲਾ ਆਪਣਾ ਹਮਜ਼ਾ ਸ਼ਹਬਾਜ਼ ਨਾਲ ਕਿ ਉਹ ਇੱਥੇ ਆਣ ਤੇ ਆ ਕੇ ਵੇਖਣ ਤੇ ਉਹਨਾਂ ਦਾ ਕੋਈ ਹੱਲ ਕੱਢਣ। ਤੇ ਚਲੋ ਆਓ ਵਪਾਰੀਆਂ ਨਾਲ ਗੱਲ ਕਰਨੇ ਆ, ਉਹਨਾਂ ਨੂੰ ਪੁੱਛਦੇ ਆ ਕਿ ਕੀ ਰੌਲਾ ਹੋਇਆ, ਕਦੋਂ ਹੋਇਆ, ਕਿੰਨੇ ਕੀਤਾ ਹੈ। ਕਿਉਂਕਿ ਵਪਾਰੀਆਂ ਦਾ ਕਹਿਣਾ ਇਹ ਹੈਗਾ ਕਿ ਇੱਥੇ ਜਿਹੜੀ ਅੱਗ ਲੱਗੀ ਹੈ ਉਹ ਲਾਈ ਹੈ ਕੰਪਨੀ ਨੇ, ਜਦ ਕਿ ਕੁਝ ਲੋਕ ਇਹ ਕਹਿੰਦੇ ਨੇ ਕਿ ਹਾਦਸਾਤੀ ਲੱਗੀ ਹੈ। ਲੇਕਿਨ ਇਹ ਦੇਖਣਾ ਹੈਗਾ ਕਿ ਇਹ ਕਿਉਂ ਲੱਗੀ ਹੈ, ਕਿ ਕਿੰਨੇ ਲਾਈ ਹੈ। ਆਇਆ ਕਿ ਉਹ ਮੰਗ ਰਹੇ ਸਨ ਇਹਨਾਂ ਕੋਲੋਂ 25 ਰੁਪਏ ਫੁੱਟ ਕਿਰਾਇਆ। ਪਹਿਲੇ ਸੀ ਫੀ ਵਾੜੇ ਦਾ ਕਿਰਾਇਆ 2000 ਤੋਂ 2500 ਰੁਪਇਆ, ਫਿਰ ਉਹਨਾਂ ਨੇ ਮੰਗਣਾ ਸ਼ੁਰੂ ਕਰ ਦਿੱਤਾ 6 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ। ਤੇ ਵਪਾਰੀਆਂ ਦਾ ਕਹਿਣਾ ਹੈਗਾ ਕਿ ਜਿਹੜਾ 6 ਰੁਪਏ ਸਕੁਅਰ ਫੁੱਟ ਦਾ ਕਿਰਾਇਆ ਵਧਾਈਏ ਤੇ ਇੱਕ ਵਾੜੇ ਦਾ ਕਿਰਾਇਆ ਬਣਦਾ ਹੈ 25000 ਰੁਪਇਆ। ਤੇ ਇਹ ਅੱਗ ਲਾਈ ਹੈ ਕੰਪਨੀ ਨੇ ਤਾਂ ਕਿ ਉਹ ਛੋਟੇ ਵਾੜੇ ਬਣਾ ਕੇ ਦੇਣਗੇ ਤੇ ਵਪਾਰੀ ਆਪਣਾ ਕੰਮ ਕਰਨਗੇ। ਲੇਕਿਨ ਇੱਕ ਹਫ਼ਤੇ ਤੋਂ ਵਪਾਰੀਆਂ ਨੂੰ ਨਾ ਕੋਈ ਪੁੱਛਣ ਵਾਲਾ ਨਾ ਕੋਈ ਦੱਸਣ ਵਾਲਾ। ਗਰਮੀ ਹੈ, ਰੇਤ ਤਪ ਰਹੀ ਹੈ, ਨਾ ਪਾਣੀ ਦਾ ਇੰਤਜ਼ਾਮ ਹੈ। ਅਗਰ ਕੋਈ ਇੰਤਜ਼ਾਮੀਆਂ ਦੇ ਲੋਕ ਆਉਂਦੇ ਨੇ, ਉਹ ਆਉਂਦੇ ਨੇ ਤੇ ਦਫ਼ਤਰ ਤੱਕ ਮਹਿਦੂਦ ਰਹਿੰਦੇ ਨੇ, ਉਹਨਾਂ ਨੂੰ ਸਭ ਅੱਛੇ ਦੀ ਰਿਪੋਰਟ ਦਿੱਤੀ ਜਾਂਦੀ ਹੈ ਤੇ ਉੱਥੋਂ ਹੀ ਵਾਪਸ ਚਲੇ ਜਾਂਦੇ ਨੇ। ਮੈਂ ਇਸ ਟਾਈਮ ਅੰਦਰ ਮੰਡੀ ਦੇ ਅੰਦਰ ਵੜਿਆ ਹੋਇਆ, ਦਫ਼ਤਰ ਨੂੰ ਛੱਡ ਕੇ ਪਿੱਛੇ ਮੰਡੀ ਦੇ ਅੰਦਰ ਵਪਾਰੀਆਂ ਦੇ ਵਿੱਚ ਵੜਿਆ ਹੋਇਆ ਤੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਉਹਨਾਂ ਨੂੰ ਕੀ ਮੁਸੀਬਤਾਂ ਦਾ ਸਾਹਮਣਾ ਹੈ। अस्सलाम वालेकुम। वालेकुम अस्सलाम। की नाम है ਤੁਹਾਡਾ? बहादुर। अच्छा बहादुर, की रौला पिया है, की मामला? बाबा ये पहले साढ़े तो मंगते सी 6 रुपए फुट, फिर आके 8 रुपए फुट दियो। असा आख्या व्यापारियों ने असं पैसे नहीं देने, असं तो 100 रुपया पर्ची अगे भर चुके हैं। उन्होंने अग लाती फिर उन्होंने अग ला दी है तो हुण वाड़ा बनाओ 20 फुट का बनाओ तो सानू पैसे दे। हुण की हाल है तुहाडा? तुसीं धुप्पे बैठे हो? धुप्पे बैठे सिंध दे आए बड़े भुखे मरदे आए ते नहीं रोटी है ना पानी है ना कोई चीज़ को नहीं। असीं तो बड़े भुखे मरदे पे आए थे तो माल भुखा असीं भुखे मरदे हैं। तेरा कितना नुकसान होया? मेरा बड़ा कुछ नुकसान होया। असां दी 2 ਗੱਡੀਆਂ ਦਾ माल आंदा है वाड़े दे अंदर, तकरीबन साडा 5-6 ਲੱਖ रुपये का नुकसान होया साडा। ਤੇ ਵਜ਼ੀਰ ਆਲਾ ਸ਼ਹਬਾਜ਼ ਸ਼ਰੀਫ ਨੂੰ ਆਪਣਾ ਹਮਜ਼ਾ ਸ਼ਹਬਾਜ਼ ਨੂੰ ਕੀ ਕਹਿਣਾ ਚਾਹੋਗੇ? ਅਸੀਂ ਕਹਿੰਦੇ ਆ ਸਾਡਾ ਕੋਈ ਤਦਾਰਕ ਕਰੇ, ਅਸੀਂ ਤਾਂ ਮਿਸਕੀਨ ਅੱਗੇ ਮਰਦੇ ਪਏ ਆ। ਸਾਡੇ ਕਣੀ ਤਾਂ ਪਰਚੀਆਂ ਨੇ ਮਾਰ ਦਿੱਤਾ ਆ ਦੇ 2 ਪਰ ਵੱਧਦੇ ਨੇ ਤੇ ਸਾਨੂੰ 20,000 ਰੁਪਏ ਦੇ ਹੁਣ ਸਾਡੇ ਉੱਤੇ 11 ਗੁਣਾ ਲੈ ਲੈਂਦੇ ਨੇ। ਸਾਡੇ ਨਾਲ ਬੜਾ ਜ਼ੁਲਮ ਹੋਇਆ ਹੈ। ਮੈਂ ਇਸ ਵਕਤ ਪਹੁੰਚਿਆ ਹਾਂ ਜਨਾਬ ਮੰਡੀ ਦੇ ਸਦਰ ਕੋਲ ਤੇ ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਇਹ ਅੱਗ ਕਿਵੇਂ ਲੱਗੀ ਏ ਤੇ ਇਹ ਜ਼ੁਲਮ ਕਿਵੇਂ ਹੋਇਆ ਉਹਨਾਂ ਨਾਲ। ਇਹ ਆਇਆ ਕਿਸੇ ਨੇ ਕੀਤਾ ਜਾਂ ਹਾਦਸਾਤੀ ਤੌਰ ਤੇ ਅੱਗ ਲੱਗੀ ਏ? ਜੀ अस्सलाम वालेकुम। जी वालेकुम सलाम। ਕੀ ਨਾਂ ਹੈ ਤੁਹਾਡਾ? भाई मेरा नाम है अनवर। ਅਨਵਰ ਸਾਹਿਬ, ਇਹ ਕੀ ਵਾਕਿਆ ਹੋਇਆ ਜੁਮੇਰਾਤ ਵਾਲੇ ਦਿਨ ਜਿਹੜੀ ਅੱਗ ਲੱਗੀ ਏ? ਕਿਸੇ ਨੇ ਲਾਈ ਏ ਜਾਂ ਅੱਲਾਹ ਨੂੰ ਲੱਗੀ ਏ? देखो बाबू जी, पहले इन्होंने वाड़ियां का किराया चलता सी 2500, फिर इन्होंने 4000 किया है। बिजली वाले का जो बिजली तो बेघर है उन्होंने 2000, फिर इन्होंने कहना सानू चालू किया जी तुम इंज करो 6 रुपया फुट के हिसाब नाल दिओ। तो 2000 फुट का 51,000 बनता तो असं 51,000 कितों देंगे? 12,000 का 51,000 असी साढ़े को नहीं दिता जाता। वो 1 महीना कोई बहस चलती रही, विचों रमज़ान शरीफ की ईद आ गई। ईदों 2-4 दिन पहले भी कहते रहे असी नहीं दिता, असी जवाब दे दिता। ईदों दूसरे दिन हर बंदा छुट्टी के घर चला गया, पिछों मंडी में आग लग गई। लेकिन क्या है, आग इन्हों के हथों अपने हथों लगी हुई है, इंज नहीं साड़िया गया है। सदर साहब मैनू ये दसो कि इस मंडी जी अग लगी है कितना नुकसान होया? इतने नुकसान तक करोड़ों रुपए का है, कोई रुपया 2 रुपए का नहीं है। किसी गरीब का वाड़ा 2 ਲੱਖ का सी, जी साहिब हैसियत सी 3 ਲੱਖ लाया, 5 ਲੱਖ लाया, जिमें पैसे जिमें अपनी हैसियत नाल जिमें सुख लैना सादे पैसे लाए ने। इधर तो करोड़ों रुपए का नुकसान होया है, लेकिन कराया इस कंपनी ने खुद है। फिर साढ़े ते 100 रुपया बकरा भी टैक्स लिया जाता है। अगर 10 बकरे वध होंगे ने तो फी बकरे का 5,000 रुपये जुर्माना भी लिया जाता है। तो हुण तुसीं किहनूं अपील करना चाहते हो? असी
ਸ਼ਹਬਾਜ਼ ਸ਼ਰੀਫ ਨੂੰ ਅਪੀਲ ਕਰਦੇ ਹਾਂ, ਨਵਾਜ਼ ਹਮਜ਼ਾ ਸ਼ਰੀਫ ਨੂੰ ਅਪੀਲ ਸਾਡੀ, ਸਾਡੇ ਵਾਸਤੇ ਕੁਝ ਹੋਵੇ। ਇਸ ਤੋਂ ਪਹਿਲੇ ਇਹਨਾਂ ਦੀ ਹੁਕੂਮਤ ਸੀ, ਕੋਈ ਟੈਕਸ ਨਹੀਂ ਸੀ। ਜਦ ਇਮਰਾਨ ਦੀ ਹੁਕੂਮਤ ਆ ਗਈ ਸਾਨੂੰ ਟੈਕਸ ਪੈਣ ਲੱਗ ਗਿਆ, ਜ਼ੁਲਮ ਜ਼ਿਆਦਾ ਹੋਣੇ ਲੱਗ ਗਿਆ। ਨਾ ਸਾਡੇ ਪੱਠਿਆਂ ਦਾ ਟੈਕਸ ਪੈ ਗਿਆ, ਪਾਣੀ ਦਾ ਟੈਕਸ ਹੈ। ਜੇ ਪਾਣੀ ਦਾ ਕਿੰਨਾ ਟੈਕਸ ਹੈ? ਭਾਈ ਜਿਹੜੀ ਬੋਤਲ ਜਿਹੜੀ 20 ਰੁਪਏ ਦੀ ਹੈ ਤੇ 40 ਰੁਪਏ ਦੀ ਹੈ। ਇਹਨਾਂ ਲੋਕਾਂ ਨੇ ਇਹ ਤੈ ਬਾਜ਼ਾਰੀ ਦੇ ਠੇਕੇ ਦੇ ਦਿੱਤੇ ਨੇ। ਪੱਠਿਆਂ ਦਾ ਕਿੰਨਾ ਟੈਕਸ ਹੈ? ਪੱਠਾ ਬਾਹਰ ਮਿਲਦਾ ਹੈ 250 300, ਇਹ 650 ਰੁਪਏ ਦੇ ਰਹੇ ਨੇ। ਅੱਛਾ, ਅਗਰ ਗੰਦਮ ਜਿਹੜੀ ਹੈ ਇਹ 4000 ਰੁਪਏ ਵੇਚ ਰਹੇ ਨੇ। ਤਾਂ ਜਿਹੜਾ ਆਪਣਾ ਤੂੜੀ ਹੈ, ਗੰਦਮ ਤੋਂ ਮੁਰਾਦ ਹੈ ਜਿਹੜੀ ਹੈ, ਜਿਹੜਾ ਤੁਸੀਂ ਇਹਨਾਂ ਨੂੰ ਵੰਡਾ ਪਾਉਂਦੇ ਹੋ? ਜੀ ਵੰਡਾ ਜਿਹੜਾ ਪਾਉਂਦੇ ਆ ਪੱਠੇ ਪੁੱਠੇ ਕਰਕੇ। ਦੂਸਰੇ ਨੰਬਰ ਜਿਹੜੀ ਤੂੜੀ ਹੈ ਗੰਦਮ ਦੀ ਤੂੜੀ, ਉਹ 1800 ਰੁਪਏ ਮਾਣੇ। ਚੋਕਰ ਤੁਹਾਡਾ ਮੇਨ ਮੁੱਦਾ ਕੀ ਹੈ? ਤੁਸੀਂ ਕੀ ਚਾਹੁੰਦੇ ਹੋ? ਪੱਠਿਆਂ ਤੋਂ ਟੈਕਸ ਮਕਾਉਣਾ ਚਾਹੁੰਦੇ ਹੋ, ਤੂੜੀ ਤੋਂ ਟੈਕਸ ਮਕਾਉਣਾ ਚਾਹੁੰਦੇ ਹੋ, ਜਾਂ ਜਿਹੜੇ ਆ ਤੁਹਾਡੇ ਵਾੜੇ ਸੜ ਗਏ ਨੇ, ਇਹਦੇ ਲਈ ਕੋਈ ਜਗ੍ਹਾ ਚਾਹੁੰਦੇ ਹੋ? ਕੀ ਚਾਹੁੰਦੇ ਹੋ? ਜਗ੍ਹਾ ਤਾਂ ਸਾਡੇ ਕੋਲ ਹੈ, ਸਾਡੇ ਵਾੜੇ ਸੜ ਗਏ ਨੇ। ਇਹ ਹੁਣੇ ਵੀ 6 ਰੁਪਏ ਫੁੱਟ ਮੰਗ ਰਹੇ ਨੇ ਜੀ, ਫਿਰ ਬਣਾਓ। ਹੁਣ ਸਾਡੇ ਇੰਨੀ ਜਾਨ ਹੀ ਨਹੀਂ ਹੈਗੀ, ਕਿੱਥੋਂ ਬਣਾਈਏ ਇਹਨਾਂ ਨੂੰ? ਕੋਈ ਗਰੀਬ ਹੈ, ਕੋਈ ਕੈਸਾ ਹੈ, ਬਣਾਉਣਾ ਵੀ ਜਿਹੜਾ ਸੌਖਾ ਨਹੀਂ। ਹੁਣ ਤੁਸੀਂ ਇਹ ਚਾਹੁੰਦੇ ਹੋ ਕਿ ਇਹ 6 ਰੁਪਏ ਫੁੱਟ ਨਾ ਲੈਣ, ਤੁਹਾਡੇ ਕੋਲੋਂ ਉਹੋ ਹੀ ਕਿਰਾਇਆ ਚਾਰਜ ਕਰਨ ਜਿਹੜਾ ਪਹਿਲੇ ਕਿ ਲੈਂਦੇ ਰਹੇ ਨੇ? ਦੇਂਗੇ, ਸਾਡੇ ਟੈਕਸ ਖਤਮ ਹੋਵੇ ਨੇ, ਸਾਡੀਆਂ ਚਰਾਈਆਂ ਮਾਲ ਦੀਆਂ ਬੰਦ ਨੇ। ਪੱਠੇ ਜਿਹੜੇ ਨੇ ਬਾਹਰ ਕੋਈ ਲੈ ਕੇ ਆਂਦਾ, ਵੇਚਣ ਨਹੀਂ ਜਾਂਦਾ। 500 ਰੁਪਏ ਡੰਗਰ ਦਾ ਹੈ ਮਸੂਲ, ਉਹ ਵੀ ਲਈ ਜਾਂਦੇ ਨੇ। ਬੱਕਰੇ ਦਾ 100 ਰੁਪਏ ਲਈ ਜਾਂਦੇ ਨੇ। 11 ਗੁਨਾਹ ਹੈ। ਕੋਈ ਪਰਚੀ ਸਾਡੇ ਕੋਲ ਵੱਖਰੀ ਲੈ, ਕੋਈ ਬਾਹਰ 2500 ਰੁਪਏ ਪਰਚੀ ਸਾਡੇ ਕੋਲ ਵੱਖਰੀ ਲੈ ਤੇ ਜਦੋਂ ਮਾਲ ਲਿਆਉਨੇ ਆ 500 ਰੁਪਏ ਸਾਡੇ ਕੋਲ ਲੈਂਦੇ, ਬਾਹਰੋਂ ਸਾਨੂੰ ਉਹਨੇ ਪਾਈ ਦੇਣੇ ਜਿੰਨਾ ਸਾਡੇ ਨਾਲ ਇੱਥੇ ਜ਼ੁਲਮ ਹੋ। ਲੋ ਜੀ, ਇਹ ਹੁਣ ਮੈਂ ਮੌਜੂਦ ਹਾਂ ਇਸ ਵਕਤ ਮੰਡੀ ਦੇ, ਜਿਹੜੇ ਬੱਕਰ ਮੰਡੀ ਦੇ ਸ਼ਾਹਪੁਰ ਕਾਂਜਰਾਂ ਦੇ ਨਾਇਬ ਸਦਰ ਨੇ, ਤੇ ਉਹਨਾਂ ਨਾਲ ਗੱਲਬਾਤ ਟੋਰਨੇ ਆ ਤੇ ਉਹਨਾਂ ਨੂੰ ਪੁੱਛਨੇ ਆ ਕਿ ਇਹ ਜ਼ੁਲਮ ਕਿਸ ਤਰ੍ਹਾਂ ਹੋਇਆ ਹੈ ਤੇ ਉਹਨਾਂ ਦੀ ਹਕੂਮਤ ਨੂੰ ਕੀ ਅਪੀਲ ਹੈ। अस्सलाम वालेकुम। वालेकुम अस्सलाम। ਕੀ ਨਾਂ ਹੈ ਜੀ? मोहम्मद नज़ीर। ਅੱਛਾ ਨਜ਼ੀਰ, ਇਹ ਕੀ ਰੋਲਾ ਪੈ ਗਿਆ? रोला हाथ ना लग दी गई है और कुछ भी नहीं हैगा। पैसे वतान कर साढ़े को माफिया बहुत ज़्यादा हो गया है। एक वाड़े का 10 15 20 हज़ार महीने का ले रहे हैं। जो बकरा कुरबानी मंडी साढ़े को आ जाती, कुरबानी मंडी के हर बकरे का 1200 रुपये वाड़े वाले माफिया ले रहे हैं। इतों वाले बंदे रल के जड़ा ना, ਜਿਹੜੇ ਸਿੰਧ ਵਾਲੇ ਨੇ, ਜਿਹੜੇ ਹੱਕਦਾਰ ਉਹਨਾਂ ਨੂੰ ਵਾੜੇ ਨਹੀਂ ਪਏ ਮਿਲਦੇ, ਬਕਾਇਆ ਦੂਸਰੇ ਲੋਕਾਂ ਸਭ ਨੂੰ ਵਾੜੇ ਮਿਲਦੇ ਫਿਰ। ਤੇ ਹੁਣ ਤੁਸੀਂ ਹਕੂਮਤ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ? ਹਮਜ਼ਾ ਸ਼ਹਬਾਜ਼ ਸ਼ਰੀਫ ਸਾਹਿਬ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ? ਸ਼ਹਬਾਜ਼ ਸ਼ਰੀਫ ਸਾਹਿਬ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ? ਕਿਉਂਕਿ ਸਾਡੇ ਵਜ਼ੀਰ ਆਜ਼ਮ ਨੇ ਸ਼ਹਬਾਜ਼ ਸ਼ਰੀਫ ਸਾਹਿਬ ਤੇ ਹਮਜ਼ਾ ਸ਼ਹਬਾਜ਼ ਜਿਹੜੇ ਵਜ਼ੀਰ ਆਲਾ ਪੰਜਾਬ ਨੇ, ਤੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਅਪੀਲ ਇਹ ਕਰਨਾ ਚਾਹੁੰਦੇ ਕਿ ਥੋੜਾ ਆਵਾਮ ਦਾ ਵੀ ਧਿਆਨ ਕਰੋ। ਅਸੈਂਬਲੀਆਂ 'ਚ ਬਹਿ ਕੇ ਆਪਣੇ ਫਾਇਦੇ ਨਾ ਵੇਖੋ, ਕਿਸੇ ਆਵਾਮ ਦੇ ਨਾਲ ਇਕੱਠੇ ਆਵਾਮ ਦਾ ਫਾਇਦਾ ਵੇਖੋ। 6 ਦਿਨ ਹੋ ਗਏ ਨੇ ਸਾਡੇ ਕੋਲ ਕੋਈ ਅਹੁਦੇਦਾਰ ਨਾ ਆਇਆ, ਨਾ ਡੀਸੀ ਆਇਆ, ਨਾ ਜਿਹਦਾ ਥਾਣੇ ਵਾਲਾ ਆਇਆ, ਨਾ ਕੋਈ ਸਾਡੇ ਕੋਲ ਬੰਦਾ ਨਹੀਂ ਆਇਆ। ਸਾਡੇ ਸਾਰੇ ਵਾੜੇ ਸਾਡੇ ਕਰੋੜਾਂ ਦਾ ਨੁਕਸਾਨ ਹੋ ਗਿਆ ਹੈ। ਸਾਡੀ ਗੱਡੀਆਂ ਸੜ ਗਈ, ਉਹ ਸਾਡੀ ਡੈਬੋ ਖੜੀ ਹੈ, 45 ਲੱਖ ਰੁਪਏ ਦੀ ਗੱਡੀ ਹੈਗੀ ਹੈ, ਸਾਰੀ ਸੜ ਗਈ ਹੈ। 11 ਲੱਖ ਰੁਪਏ ਲੈ ਰਹੇ ਨੇ, ਕਹਿ ਰਹੇ 11 ਲੱਖ ਦਿਓ ਤਾਂ ਫਿਰ ਗੱਡੀ ਬਣਵਾਵਾਂਗੇ। ਸਾਡੀ ਗੱਡੀ ਸੜ ਗਈ ਹੈ, ਘੱਟ ਤੋਂ ਘੱਟ 30 35 ਮੋਟਰਸਾਈਕਲਾਂ ਸੜ ਗਈਆਂ ਨੇ। ਇਹ ਵੀ ਸਾਡਾ ਅਪੀਲ ਹੈ, ਸਾਡੇ ਕੋਲ ਸੁਣੀ ਜਾਵੇ, ਸਾਡੇ ਤੇ ਰਹਿਮ ਕੀਤਾ ਜਾਏ। ਤੈ ਬਾਜ਼ਾਰੀ ਜਿਹੜੀ ਸਾਰੀ ਖਤਮ ਗਈ, ਜਿਹੜੇ ਇੱਥੋਂ ਦੇ ਚੋਰ ਨੇ ਉਹਨਾਂ ਨੂੰ ਕੱਢਿਆ ਜਾਏ ਬਾਹਰ। ਤੇ ਮੈਂ ਸੁਣਿਆ ਤੇ ਮਸਜਿਦ ਵੀ ਉਸ ਅੱਗ ਦੇ ਵਿੱਚ ਸ਼ਹੀਦ ਹੋਈ ਹੈ। ਮਸਜਿਦ ਸੜ ਗਈ ਸਾਰੀ, ਕੁਰਾਨ ਪਾਕ ਬਚ ਗਏ ਨੇ, ਬਕਾਇਆ ਮਸਜਿਦ ਕੁਝ ਨਹੀਂ ਬਚਿਆ। ਤੇ ਉਹਨੂੰ ਤੁਸੀਂ ਆਪਣੀ ਮਦਦ ਆਪ ਦੇ ਤਹਿਤ ਬਣਾ ਰਹੇ ਹੋ? खुद बनाने खुद। कंपनी वाले आए ने उस दिन जरा थोड़ा पोचा किया ने, कुछ नहीं हाले तक मस्जिद से पानी नहीं हैगा। सवेरे उस मस्जिद वास्ते पानी असी इस्तेमाल खुद अपनी पानी तरफ करांगे, किसी नहीं साढ़े असी खुद मस्जिद हत्थां नाल बनाई सी। ਚਲੋ ਜੀ, ਮਿਹਰਬਾਨੀ। ਲਓ ਬੇਲੀਓ ਦੇ ਸੱਜਣੋ, ਐਸਾ ਜੇ ਜ਼ੁਲਮ ਜਿਹੜਾ ਤੁਹਾਨੂੰ ਵਹਾਣਾ ਸੀ ਬੱਕਰ ਮੰਡੀ ਦੇ ਸ਼ਾਹਪੁਰ ਕਾਂਜਰਾਂ ਦੇ ਵਿੱਚ ਜਿਹੜੀ ਅੱਗ ਲੱਗੀ ਹੈ, ਤੇ ਤੁਸੀਂ ਯਕੀਨ ਮੰਨੋ ਕਿ ਇਹਨਾਂ ਲੋਕਾਂ ਦੇ ਹਾਲਾਤ ਵੇਖ ਕੇ ਨਾ ਇਹਨਾਂ ਵਿਚਾਰਿਆਂ ਕੋਲ ਪਾਣੀ ਹੈ ਪੀਣ ਨੂੰ, ਨਾ ਇਹਨਾਂ ਦੇ ਸਿਰ ਤੇ ਛੱਤ ਹੈ, ਔਰ ਨਾ ਹੀ ਇਹਨਾਂ ਦੇ ਡੰਗਰਾਂ ਨੂੰ ਪਾਣੀ ਪੀਣ ਨੂੰ ਮਿਲਣ ਡਿਆ ਹੈ। ਤੇ ਜਿਹੜਾ ਚਾਰਾ ਹੈ ਜਿਹਨੂੰ ਅਸੀਂ ਇਹ ਕਹਿੰਦੇ ਆ ਪੱਠੇ, ਇਹ ਪੱਠੇ ਵੀ ਵਿਚਾਰਿਆਂ ਨੂੰ 5200 ਰੁਪਏ ਮਣ ਮਿਲਣ ਡੇ ਨੇ। ਤੇ ਇਹ ਕਿੱਡਾ ਵੱਡਾ ਸਨ ਹੈ। ਇਹ ਸਾਡਾ ਲਾਹੌਰ ਸ਼ਹਿਰ ਦੀ ਮੇਨ ਮੰਡੀ ਹੈ ਜਿਹੜਾ ਪੂਰੇ ਪੰਜਾਬ ਨੂੰ ਬੀਟ ਕਰਦੀ ਹੈ, ਤੇ ਇੱਥੇ ਇਹ ਜ਼ੁਲਮ ਹੋਣਾ, ਇਹ ਐਡੀ ਬਰਬਰੀਅਤ ਦਾ ਦਾਸਤਾਨ ਹੋਣਾ, ਇਹ ਲਮਹਾ ਇਹ ਫਿਕਰੀਆ ਹੈ। ਮੱਤ ਵੱਜੀ ਪਈ ਹੈ ਧੁੱਪ ਦੇ ਨਾਲ ਨਾ, ਯਕੀਨ ਮੰਨੋ। ਔਰ ਮੇਰੀਆਂ ਅੱਖਾਂ 'ਚ ਅਥਰੂ ਆ ਗਏ ਨੇ ਜ਼ੁਲਮ ਔਰ ਬਰਬਰੀਅਤ ਵੇਖ ਕੇ, ਕਿ ਗਰੀਬ ਵਿਚਾਰਾ ਘਾਟ ਜੋਗਾ ਤੇ ਨਹੀਂ ਹੁੰਦਾ ਤੇ ਚਲੋ ਵਾੜਿਆਂ 'ਚ ਸੌਂਦੇ ਨੇ। ਕੋਈ ਸਿੰਧੀ ਹੈ, ਕੋਈ ਬਲੋਚੀ ਹੈ, ਕੋਈ ਸਾਹੀਵਾਲ ਤੋਂ ਹੈ, ਕੋਈ ਕਿਤੋਂ ਹੈ, ਕੋਈ ਕਿਤੋਂ ਹੈ। ਤੇ ਬੜਾ ਮੈਨੂੰ ਦੁੱਖ ਹੋਇਆ ਹੈ। ਤੇ ਜੇ ਸਾਡੀ ਇਹ ਵੀਡੀਓ ਚੰਗੀ ਲੱਗੇ ਤੇ ਇਹਨੂੰ ਕਰਨਾ ਸ਼ੇਅਰ, ਲਾਈਕ, ਕਮੈਂਟ, ਤੇ ਸਾਡੇ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ, ਤੇ ਆਪਣੇ ਵੀਰ ਇਮਰਾਨ ਤੇ ਸੋਹਣੇ ਕੈਮਰਾਮੈਨ ਸ਼ਹਿਰੀਆਰ ਨੂੰ ਦਿਓ ਬੱਕਰ ਮੰਡੀ ਸ਼ਾਹਪੁਰ ਕਾਂਜਰਾਂ ਤੋਂ ਇਜਾਜ਼ਤ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।